ਸੁਰਿੰਦਰਪਾਲ ਮੋਹਨ ASI ਜਿਹੜਾ ਮੇਰਾ ਕੀ ਨਾਮ ਹੈ IO ਲੱਗਾ ਹੋਇਆ ਵਾ, ਹਰੇਕ ਵਾਰ ਬੋਤਲ ਯਾਰ ਸ਼ਰਮ ਆਉਣੀ ਚਾਹੀਦੀ, ਇਨਸਾਨੀਅਤ ਤੌਰ ਤੇ ਦੇਖਣਾ ਤੇ ਚਾਹੀਦਾ, ਬੰਦਾ ਫਸਿਆ ਹੋਇਆ ਵਾ। ਇਸ ਵੀਡੀਓ ਵਿੱਚ ਬੋਲ ਰਿਹਾ ਸ਼ਖਸ ਆਮ ਆਦਮੀ ਪਾਰਟੀ ਦੀ ਸੋ ਕਾਲਡ ਕੱਟੜ ਇਮਾਨਦਾਰ ਸਰਕਾਰ ਦੇ ਦਾਅਵਿਆਂ ਦੀਆਂ ਧੱਜੀਆਂ ਉਡਾਉਂਦਾ ਹੈ। ਇਹ ਉਸ ਦਾਅਵੇ ਦੀਆਂ ਵੀ ਧੱਜੀਆਂ ਉਡਾਉਂਦਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ੁਬਾਨੋਂ ਇਹ ਗੱਲ ਆਖਦੇ ਨੇ ਕਿ ਹੁਣ ਪੰਜਾਬ ਦੇ ਵਿੱਚ ਗੋਰੇ ਆ ਕੇ ਕੰਮ ਕਰਿਆ ਕਰਨਗੇ। ਅਸੀਂ ਉਸ ਨੂੰ ਇੱਕ ਜੁਮਲੇ ਦੇ ਵਜੋਂ ਨਹੀਂ ਲੈਂਦੇ, ਕਿਉਂਕਿ ਜਦੋਂ ਲੋਕਾਂ ਦਾ ਕਸਟੋਡੀਅਨ, ਲੋਕਾਂ ਦੇ ਵੱਲੋਂ ਚੁਣ ਕੇ ਇੱਕ ਵੱਡੇ ਅਹੁਦੇ ਤੇ ਬਿਠਾਇਆ ਹੋਇਆ ਵਿਅਕਤੀ ਹਰ ਸਮੇਂ ਮਜ਼ਾਕ ਕਰਦਾ ਰਹਿੰਦਾ ਹੈ ਤਾਂ ਉਸ ਨੂੰ ਮਜ਼ਾਕ ਦੇ ਰੂਪ 'ਚ ਨਹੀਂ ਲਿਆ ਜਾ ਸਕਦਾ। ਉਹ ਇੱਕ ਸੰਵਿਧਾਨਕ ਅਹੁਦਾ ਹੈ, ਵੱਡਾ ਅਹੁਦਾ ਹੈ, ਜਿਸ ਦੀ ਗਰਿਮਾ ਹੁੰਦੀ ਹੈ, ਜਿਸ ਦਾ ਆਪਣਾ ਇੱਕ ਮਾਣ ਹੁੰਦਾ ਹੈ। ਹੁਣ ਆਉਂਦੇ ਆ ਇਸ ਕੇਸ ਦੇ ਉੱਪਰ। ਇਹ ਬੋਲ ਰਿਹਾ ਸ਼ਖਸ ਜਿਸ ਦਾ ਨਾਮ ਜਗਦੀਪ ਕੁਮਾਰ ਹੈ, ਇਸ ਦੇ ਸਾਹਮਣੇ MP ਬਲਵੀਰ ਸਿੰਘ ਸੀਚੇਵਾਲ ਬੈਠੇ ਹੋਏ ਨੇ, ਨਾਲ ਜਲੰਧਰ ਦੀ ਪੁਲਿਸ ਬੈਠੀ ਹੋਈ ਹੈ, SSP ਵਿਰਕ ਬੈਠੇ ਹੋਏ ਨੇ। ਇਹ ਨੌਜਵਾਨ ਦੁਹਾਈ ਦੇ ਰਿਹਾ ਹੈ ਕਿ ਭਾਈ ਤੁਸੀਂ ਅੱਜ ਤਾਂ ਮੇਰੀ ਸਾਰ ਲੈਣ ਆ ਗਏ ਹੋ, ਪਰ ਜਦੋਂ ਤੋਂ ਮੈਂ ਆਪਣੇ ਭਰਾ ਦੀ ਭਾਲ ਦੇ ਵਿੱਚ ਲੱਗਿਆ ਹੋਇਆ ਤੁਸੀਂ ਉਦੋਂ ਕਿੱਥੇ ਸੀ? ਉਦੋਂ ਮੈਨੂੰ ਤੁਹਾਡੀ ਹੀ ਪੁਲਿਸ ਚਰੂੰਡ ਕੇ ਖਾਂਦੀ ਰਹੀ ਹੈ। ਜਦੋਂ ਵੀ ਮੈਂ ਥਾਣੇ ਜਾਂਦਾ ਰਿਹਾ, ਪਹਿਲਾਂ ਮੇਰਾ 7 ਮਹੀਨੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਜਦੋਂ ਕੇਸ ਦਰਜ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿੰਨੀ ਵਾਰ ਥਾਣੇ ਜਾਣਾ ਤਾਂ ਇਹਨਾਂ ਦਾ IO ਜਿਸ ਦਾ ਨਾਮ ਜਗਦੀਪ ਦੇ ਵੱਲੋਂ ਸੁਰਿੰਦਰਪਾਲ ਮੋਹਨ ਦੱਸਿਆ ਜਾ ਰਿਹਾ ਹੈ, ਉਹ ਚਰੂੰਡਦਾ ਰਿਹਾ। ਹਰ ਗੇੜੇ 5000 ਰੁਪਈਆ ਜਾਂ ਫਿਰ ਦਾਰੂ ਦੀ ਬੋਤਲ ਮੰਗਦਾ ਰਿਹਾ। ਕੌਣ ਮੇਰੀ ਸੁਣਦਾ ਇੱਥੇ? ਮੇਰੀ ਪ੍ਰਸ਼ਾਸਨ ਨੇ ਮੇਰੀ ਦਰਖਾਸਤ ਨਹੀਂ ਸੁਣੀ ਹੈ, 2 ਸਾਲ ਹੋ ਗਏ ਆ। ਹੁਣ ਤੁਸੀਂ ਮੈਨੂੰ ਕਹਿੰਦੇ ਆ ਕਿ ਅਸੀਂ ਆਪਾਂ ਵਿਚਾਰ ਕਰਾਂਗੇ ਜਾਂ ਆਪਾਂ ਗੱਲ ਕਰਾਂਗੇ ਜਾਂ ਆਪਾਂ ਉਹਨਾਂ ਤੇ FIR ਕਰਦੇ ਪਏ ਆ ਜਾਂ ਉਹਨਾਂ ਨੂੰ ਫੜਦੇ ਪਏ ਆ। ਆਪਾਂ 2 ਸਾਲ ਕੀ ਕਰਦੇ ਪਏ ਸੀ? 2 ਸਾਲ ਕਾਨੂੰਨ ਕਿਉਂ ਸੁੱਤਾ ਪਿਆ ਸੀ? ਸਾਨੂੰ 2 ਸਾਲ ਪਹਿਲਾਂ ਉਹਨਾਂ ਨੂੰ ਫੜ ਕੇ ਆਪਾਂ ਮਨਦੀਪ ਬਾਰੇ ਉਹਦੀ ਜਾਣਕਾਰੀ ਸਾਰੀ ਪ੍ਰਾਪਤ ਕਰ ਸਕਦੇ ਸੀ, ਪਰ ਨਹੀਂ, ਤੁਸੀਂ ਇਹ ਕੰਮ ਨਹੀਂ ਕੀਤਾ। 4 SSP ਬਦਲੇ ਇਸ ਚੱਕਰ ਦੇ ਵਿੱਚ। ਮੈਂ ਹਰੇਕ SSP ਸਾਹਿਬ ਕੋਲ ਗਿਆ, ਅਸੀਂ ਖੁਦ ਕੀਤਾ, ਅਸੀਂ ਚੱਕ ਕੇ ਲਿਆਂਦੇ ਜਾਂਚ ਕੇ। ਦੱਸੋ ਪੁਲਿਸ ਨੇ ਕਿਹੜਾ ਚੱਕਿਆ, ਮੈਨੂੰ ਦੱਸੋ। ਅਸੀਂ ਚੱਕ ਕੇ ਲਿਆਂਦੇ ਆ, ਆਪ ਰੈਕੀ ਕਰਕੇ ਉਹ ਅਸੀਂ ਆਪ ਲੈ ਕੇ ਆਂਦੇ ਚੱਕ ਕੇ। ਦੱਸੋ ਪੁਲਿਸ ਨੇ ਕੀ ਕੀਤਾ? ਅਗਰਾਇਆ ਪੁਲਿਸ ਮੈਨੂੰ ਕਹਿ ਰਹੀ ਸੀ ਆਪਣੀ ਗੱਡੀ ਲੈ ਕੇ ਆ, ਮੈਂ ਤੇਰੇ ਨਾਲ ਚੱਲਦਾ। ਸੁਰਿੰਦਰਪਾਲ ਦਾਰੂ ਦੇ ਮੈਨੂੰ। ਸਾਹਮਣੇ ਬੈਠੇ ਇਸ ਗੱਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਭੇਜੇ ਗਏ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਬੈਠੇ ਹੋਏ ਨੇ, MP ਨੇ, ਸੁਣ ਰਹੇ ਨੇ। ਨਾਲ ਦੀ ਨਾਲ ਜਲੰਧਰ ਤੋਂ SSP ਵਿਰਕ ਬੈਠੇ ਹੋਏ ਨੇ, ਉਹ ਵੀ ਸੁਣ ਰਹੇ ਨੇ। ਇਹ ਨੌਜਵਾਨ ਤੇ ਨੌਜਵਾਨ ਦਾ ਪਿਤਾ ਦੁਹਾਈ ਦੇ ਰਿਹਾ ਵੀ ਭਾਈ ਕਿਹਨੂੰ ਫੜਿਆ ਤੁਸੀਂ? ਹਰ ਵਿਅਕਤੀ ਨੂੰ ਅਸੀਂ ਖੁਦ ਰੈਕੀ ਕਰਕੇ ਫੜਵਾਇਆ ਹੈ। ਇੱਥੋਂ ਤੱਕ ਕਿ ਜਦੋਂ ਕਿਸੇ ਨੂੰ ਗ੍ਰਿਫਤਾਰ ਕਰਨਾ ਹੁੰਦਾ ਸੀ ਤਾਂ ਨਾਲ ਪੁਲਿਸ ਲਿਜਾਣ ਦੇ ਲਈ ਵੀ ਸਾਨੂੰ ਗੱਡੀ ਆਪਣੀ ਕਰਨੀ ਪੈਂਦੀ ਸੀ। ਪਰਿਵਾਰ ਦਾ ਕਹਿਣਾ ਹੈ ਕਿ 60 ਤੋਂ 70 ਵਾਰ ਤਾਂ ਸਿਰਫ ਤੇ ਸਿਰਫ ਦਿੱਲੀ ਜਾ ਕੇ ਆਏ ਆ। ਇਹ ਕੇਸ ਕਿਹਨਾਂ ਦੇ ਖਿਲਾਫ ਸੀ? ਥੋੜੀ ਜੀ ਜਾਣਕਾਰੀ ਤੁਹਾਨੂੰ ਤਫਸੀਲ ਦੇ ਵਿੱਚ ਦੇ ਦਿੰਨੇ ਆ। ਜਾਣਕਾਰੀ ਇਹ ਹੈ ਕਿ 2023 ਦੇ ਵਿੱਚ ਮਨਦੀਪ ਕੁਮਾਰ ਜਿਹੜਾ ਕਿ ਗੁਰਾਇਆਂ ਦਾ ਰਹਿਣ ਵਾਲਾ ਸੀ, ਉਹ ਵਿਦੇਸ਼ ਜਾਂਦਾ ਹੈ, ਅਰਮੇਨੀਆ ਜਾਂਦਾ ਹੈ। ਉੱਥੇ ਜਾ ਕੇ ਉਹ ਕੰਮ ਕਰਦਿਆਂ ਹੋਇਆਂ ਕੁਝ ਸਾਥੀ ਉਸ ਦੇ ਨਾਲ ਹੋਰ ਸੀ, ਉਹ ਫੇਸਬੁੱਕ ਤੇ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਇੱਕ ਐਡ ਦੇਖਦਾ ਜਿਸ ਦੇ ਵਿੱਚ ਇਟਲੀ ਭੇਜਣ ਦੇ ਨਾਮ ਦੇ ਉੱਪਰ ਕੁਝ ਏਜੰਟਾਂ ਨੇ ਪੋਸਟ ਪਾਈ ਹੁੰਦੀ ਹੈ ਕਿ ਅਸੀਂ ਸਾਰੇ ਪੈਸੇ ਬਾਅਦ ਵਿੱਚ ਲੈਂਦੇ ਹਾਂ, ਇਟਲੀ ਭੇਜਦੇ ਹਾਂ। ਪਹਿਲੀ ਗਲਤੀ ਤਾਂ ਮਨਦੀਪ ਦੀ ਅਤੇ ਮਨਦੀਪ ਦੇ ਪਰਿਵਾਰ ਦੀ ਇਹ ਹੈ ਕਿ ਉਹ ਇਸ ਤਰੀਕੇ ਦੇ ਨਾਲ ਅਨਆਥੋਰਾਈਜ਼ਡ, ਅਣਅਧਿਕਾਰਤ ਲੋਕਾਂ ਦੇ ਹੱਥੀਂ ਚੜ੍ਹ ਜਾਂਦੇ ਨੇ ਬਾਹਰ ਜਾਣ ਦੇ ਲਈ, ਇੱਕ ਚੰਗੇ ਵੱਡੀ ਕੰਟਰੀ ਦੇ ਵਿੱਚ ਜਾਣ ਦੇ ਲਈ। ਉਸ ਤੋਂ ਬਾਅਦ ਜਦੋਂ ਸਾਰੇ ਪੈਸੇ ਬਾਅਦ ਵਿੱਚ ਲੈਣ ਦੀ ਮੰਗ ਉਸ ਪੋਸਟ ਦੇ ਵਿੱਚ ਹੁੰਦੀ ਹੈ ਤਾਂ ਇਸ ਝਾਂਸੇ ਦੇ ਵਿੱਚ ਮਨਦੀਪ ਤੇ ਮਨਦੀਪ ਦੇ ਸਾਥੀ ਆ ਜਾਂਦੇ ਨੇ, ਜਿਸ ਦੇ ਵਿੱਚ ਇੱਕ ਵੱਡਾ ਬੈਚ ਇਟਲੀ ਲਿਜਾਣ ਦੇ ਲਈ ਕੁਝ ਫਰਜ਼ੀ ਏਜੰਟਾਂ ਦੇ ਵੱਲੋਂ ਚੱਕਿਆ ਜਾਂਦਾ ਹੈ। ਉਹਨਾਂ ਨੂੰ ਪਹਿਲਾਂ ਰਸ਼ੀਆ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਸਾਰਾ ਖੂਨੀ ਖੇਲ ਸ਼ੁਰੂ ਹੁੰਦਾ ਹੈ। ਰਸ਼ੀਆ ਲਿਜਾ ਕੇ ਉਹਨਾਂ ਦੇ ਨਾਲ ਜੋ ਕੁਝ ਹੋਇਆ ਉਸ ਸਾਰੇ ਦੀ ਤਫਸੀਲ ਅਸੀਂ ਇੰਟਰਵਿਊ ਕੀਤੀ ਹੈ ਇਸ ਵੀਰ ਦੀ, ਜਗਦੀਪ ਦੀ, ਅਤੇ ਉਹਨਾਂ ਦੇ ਇੱਕ ਹੋਰ ਸਾਥੀ ਜੀ ਜਿਹੜਾ ਕਿ ਉਸੇ ਜਗ੍ਹਾ ਤੋਂ ਪਰਤ ਕੇ ਆਇਆ, ਅਨਿਲ ਕੁਮਾਰ ਉਹਨਾਂ ਦਾ ਨਾਮ ਹੈ। ਉਹਨਾਂ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਇਹਨਾਂ ਡੌਂਕਰਾਂ ਨੇ ਤਸ਼ੱਦਦ ਕੀਤਾ, ਕੁੱਟਮਾਰ ਕੀਤੀ, ਪਰ ਉਹ ਕਿਸੇ ਨਾ ਕਿਸੇ ਤਰੀਕੇ ਬਚ ਕੇ ਆ ਗਏ। ਪਰ ਮਨਦੀਪ ਦੇ ਬੋਲ ਇਹ ਸਨ ਕਿ ਉਹ ਹੁਣ ਇਸ ਤਰੀਕੇ ਦੇ ਨਾਲ ਵਾਪਸ ਨਹੀਂ ਜਾ ਸਕਦਾ। ਉਹ ਜੇ ਜਾਵੇਗਾ ਤਾਂ ਕੁਝ ਨਾ ਕੁਝ ਹੱਥੀਂ ਲੈ ਕੇ ਜਾਵੇਗਾ। ਮਨਦੀਪ ਮੇਰੇ ਘਰ ਦੇ ਵੀ ਕਹਿੰਦੇ ਵਾਪਸ ਆ ਜਾ, ਤੂੰ ਵੀ ਚੱਲ ਵਾਪਸ। ਕਹਿੰਦਾ ਭਾਜੀ ਮੈਂ ਜਾ ਨਹੀਂ ਸਕਦਾ, ਮੈਂ ਪਹਿਲਾਂ ਵੀ ਘਰਦਿਆਂ ਦੇ ਪੈਸੇ ਬਹੁਤ ਖਰਾਬ ਕਰ ਚੁੱਕਾ ਹਾਂ 2-3 ਵਾਰੀ। ਕਹਿੰਦਾ ਹੁਣ ਮੈਂ ਯਾਰ ਕੀ ਮੂੰਹ ਲੈ ਕੇ ਜਾਊਂਗਾ। ਮੈਂ ਕਿਹਾ ਕੋਈ ਗੱਲ ਨਹੀਂ, ਤੂੰ ਚੱਲ ਤਾਂ ਸਹੀ, ਦੇਖੀ ਜਾਓ ਜੋ ਹੋਊਗਾ।
ਵੀ ਸੇ ਮੇਰੇ ਘਰਦਿਆਂ ਨੇ ਵੀ ਕਹਿ ਹੀ ਦਿੱਤਾ, ਤੇਰੇ ਘਰਦਿਆਂ ਨੇ ਵੀ ਕਿਹੜਾ ਕੋਈ ਕਹਿਣਾ ਵੀ ਕੋਈ ਗੱਲ ਵੀ ਨਹੀਂ। ਉੱਥੇ ਜਾ ਕੇ ਕੋਈ ਹੱਲ ਲੱਭਾਂਗੇ ਇਹ ਸੋਚਿਆ, ਪਰ ਉਹਨੇ ਸੋਚਿਆ ਵੀ ਨਹੀਂ, ਮੇਰਾ ਹੁਣ ਮੂੰਹ ਦਿਖਾਉਣ ਦੀ ਉੱਥੇ ਹੈ ਨਹੀਂ, ਵੀ ਮੈਂ ਤਾਂ ਕੁਝ ਲੈ ਕੇ ਹੀ ਜਾਊਂਗਾ ਹੱਥ। ਕਹਿੰਦਾ ਥੋੜੇ ਬਹੁਤੇ ਤਾਂ ਮੋੜ ਕੇ ਜਾਵਾਂ ਇੱਥੇ ਮੈਂ 2-3 ਮਹੀਨੇ ਕੰਮ ਕਰਕੇ, ਵੀ ਮੇਰਾ ਹਜੇ ਵੀਜ਼ਾ ਵੀ ਹੈਗਾ ਆ। ਇੱਥੇ ਸਭ ਤੋਂ ਵੱਡੀ ਤਰਾਸਦੀ ਸਾਡੀ ਪੰਜਾਂ ਪਾਣੀਆਂ ਦੀ ਧਰਤੀ ਦੇ ਹੋ ਰਹੇ ਬੇੜੇ ਗਰਕ ਦੀ ਹੈ। ਇਹ ਬੇੜਾ ਗਰਕ ਤੁਸੀਂ ਜਾਂ ਅਸੀਂ ਇਕੱਲਿਆਂ ਨਹੀਂ ਕੀਤਾ। ਇਸ ਬੇੜੇ ਦੇ ਗਰਕ ਜਾਣ ਦੇ ਪਿੱਛੇ ਵੱਡਾ ਹੱਥ ਸਰਕਾਰਾਂ ਦਾ ਹੁੰਦਾ ਹੈ, ਕਿਉਂਕਿ ਸਰਕਾਰ ਮਾਈ ਬਾਪ ਹੁੰਦੀ ਹੈ। ਸਰਕਾਰ ਨੂੰ ਬੇਸ਼ੱਕ ਅਸੀਂ ਚੁਣਦੇ ਹਾਂ, ਪਰ ਸਰਕਾਰ ਦਾ ਕੰਮ ਆਪਣੇ ਦੇਸ਼ ਦੇ ਨਾਗਰਿਕਾਂ ਦੀ ਬਿਹਤਰੀ ਦੇ ਲਈ ਕੰਮ ਕਰਨਾ, ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਲਈ ਕੰਮ ਕਰਨਾ ਹੁੰਦਾ ਹੈ। ਪਰ ਸ਼ਾਇਦ ਸਰਕਾਰਾਂ ਇਹ ਭੁੱਲ ਚੁੱਕੀਆਂ ਨੇ ਕਿ ਸਾਡਾ ਕੰਮ ਲੋਕ ਭਲਾਈ ਦਾ ਹੈ, ਨਾ ਕਿ 22 ਜਿੱਤ ਜਾਣ ਤੋਂ ਬਾਅਦ 27 ਦੀਆਂ ਤਿਆਰੀਆਂ ਕਰਨ ਦਾ ਹੈ। ਤੇ ਇਸ ਵਿਚਾਲੇ 4.5 ਸਾਲ ਤੱਕ ਸਿਰਫ ਤੇ ਸਿਰਫ ਲੋਕਾਂ ਨੂੰ ਵੱਖ-ਵੱਖ ਸਟੇਜਾਂ ਤੋਂ ਝੂਠ ਪਰੋਸਣਾ, ਜੁਮਲੇ ਪਰੋਸਣੇ ਨੇ। ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਨਹੀਂ ਹੈ, ਇਹ ਕੇਂਦਰ ਤੋਂ ਲੈ ਕੇ ਹਰ ਸਟੇਟ ਦੇ ਉੱਪਰ ਟੁੱਕਦੀ ਹੋਈ ਗੱਲ ਹੈ। ਪੰਜਾਂ ਪਾਣੀਆਂ ਦੀ ਧਰਤੀ ਦੇ ਨੌਜਵਾਨ ਸੂਰਮੇ ਇਸ ਤਰੀਕੇ ਦੇ ਨਾਲ ਜਾਂ ਤਾਂ ਨਸ਼ਿਆਂ ਦੀ ਦਲਦਲ 'ਚ ਧੱਕੇ ਜਾਂਦੇ ਨੇ, ਜਾਂ ਉਹਨਾਂ ਨੂੰ ਗੈਂਗਸਟਰਵਾਦ ਖਾ ਜਾਂਦਾ ਹੈ, ਜਾਂ ਫਿਰ ਉਹਨਾਂ ਨੂੰ ਮਜਬੂਰਨ ਵਿਦੇਸ਼ਾਂ ਦੀਆਂ ਧਰਤੀਆਂ ਤੇ ਜਾ ਕੇ ਆਪਣੇ ਹੱਡ ਰਗੜਨੇ ਪੈਂਦੇ ਨੇ। ਚਲੋ ਖੈਰ, ਮਿਹਨਤ ਕਰਨਾ ਸਭ ਦਾ ਹੱਕ ਹੈ, ਕਰਨੀ ਵੀ ਚਾਹੀਦੀ ਹੈ, ਕਿਉਂਕਿ ਪੰਜਾਬੀ ਤਾਂ ਵੱਜਦੇ ਵੀ ਮਿਹਨਤੀ ਨੇ। ਪਰ ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਵਿਦੇਸ਼ਾਂ 'ਚ ਲੁੱਟ ਹੁੰਦੀ ਹੈ ਤਾਂ ਸਵਾਲ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਉੱਤੇ, ਪੰਜਾਬ ਦੀਆਂ ਸਰਕਾਰਾਂ ਤੇ ਉੱਠਦਾ ਹੈ ਕਿ ਕਿਉਂ ਸਾਡੇ ਨੌਜਵਾਨਾਂ ਨੂੰ ਫੋਰਸਡ ਤਰੀਕੇ ਦੇ ਨਾਲ ਮਾਈਗ੍ਰੇਟ ਕਰਾ ਕੇ ਬਾਹਰ ਧੱਕਿਆ ਜਾ ਰਿਹਾ ਹੈ। ਇੱਥੇ ਇਹ ਗੱਲ ਕਹਿਣੀ ਬਿਲਕੁਲ ਗਲਤ ਹੋਊਗੀ ਕਿ ਹਰ ਕੋਈ ਵਿਅਕਤੀ ਇੱਕ ਦੂਸਰੇ ਦੇ ਵੱਲ ਦੇਖੋ ਦੇਖੀ ਜਾਣਾ ਚਾਹੁੰਦਾ ਹੈ। ਇਹ ਜਿਹੀ ਗੱਲ ਨਹੀਂ ਹੈ। ਜਦੋਂ ਇੱਥੇ ਕੁਝ ਬਣਦਾ ਹੀ ਨਹੀਂ ਹੈ, ਜਦੋਂ ਇਹ ਸਟੇਟਸ ਸਿੰਬਲ ਵਰਗੀਆਂ ਚੀਜ਼ਾਂ ਬਣਾ ਦਿੱਤੀਆਂ ਗਈਆਂ ਨੇ ਵੀ ਭਾਈ ਫਲਾਣੇ ਵਿਅਕਤੀ ਦੇ ਕੋਲ ਫਲਾਨੀ ਗੱਡੀ ਹੈ, ਆਹ ਘਰ ਹੈ, ਆਹ ਸਾਰਾ ਕੁਝ ਹੈ, ਤਾਂ ਹਰ ਵਿਅਕਤੀ ਚਾਹੁੰਦਾ ਵੀ ਉਸ ਦਾ ਵੀ ਸਮਾਜ ਦੇ ਵਿੱਚ ਆਤਮ ਸਨਮਾਨ ਹੋਵੇ ਤੇ ਉਸ ਦੇ ਲਈ ਉਹ ਰੋਜ਼ੀ ਰੋਟੀ ਕਮਾਉਣ। ਇਸ ਤਰੀਕੇ ਦੇ ਨਾਲ ਆਪਣੀ ਲੁੱਟ ਵੀ ਕਰਵਾ ਬੈਠਦਾ। ਉਸ ਤੋਂ ਅਗਲੀ ਗੱਲ ਕੇਂਦਰ ਸਰਕਾਰ ਦੀ ਕਰਦੇ ਹਾਂ। ਜਦੋਂ ਕੇਂਦਰ ਸਰਕਾਰ ਦੇ ਕੱਲੀ ਏਜੰਸੀ ਨੂੰ ਇਸ ਗੱਲ ਦਾ ਭਲੀ ਭਾਂਤੀ ਗਿਆਨ ਹੈ ਕਿ ਕਿਸ ਤਰੀਕੇ ਦੇ ਨਾਲ ਰਸ਼ੀਆ ਦੇ ਵਿੱਚ ਰਸ਼ੀਅਨ ਆਰਮੀ ਅੰਦਰ ਉਹਨਾਂ ਦੇ ਨੌਜਵਾਨਾਂ ਨੂੰ ਧੱਕੇ ਨਾਲ ਧੱਕਿਆ ਜਾ ਰਿਹਾ ਹੈ, ਕਿਉਂਕਿ ਯੂਕਰੇਨ ਦੇ ਨਾਲ ਲੜਦਿਆਂ ਹੋਇਆਂ ਰਸ਼ੀਆ ਦਾ ਧੂੰਆਂ ਨਿਕਲ ਚੁੱਕਿਆ ਹੈ। ਰੂਸ ਦੇ ਕੋਲ ਆਪਣੇ ਸੰਸਾਧਨਾਂ ਦੀ ਕਮੀ ਨਜ਼ਰ ਆ ਰਹੀ ਹੈ, ਇੱਥੋਂ ਤੱਕ ਕਿ ਆਰਮੀ ਦੀ ਕਮੀ ਨਜ਼ਰ ਆ ਰਹੀ ਹੈ। ਤਾਂ ਉਸ ਸਮੇਂ ਉਹਨਾਂ ਦੇ ਵੱਲੋਂ ਵਿਦੇਸ਼ੀ ਲੋਕਾਂ ਨੂੰ, ਜਿਹੜੇ ਉਹਨਾਂ ਦੇ ਦੇਸ਼ ਦੇ ਵਿੱਚ ਕੰਮ ਕਰਨ ਵੀ ਗਏ ਹੋਏ ਨੇ, ਉਹਨਾਂ ਨੂੰ ਆਰਮੀ ਦੇ ਵਿੱਚ ਧੱਕਿਆ ਜਾ ਰਿਹਾ ਹੈ। ਹੁਣ ਇਸ ਨੌਜਵਾਨ ਦੇ ਵੱਲੋਂ, ਜਗਦੀਪ ਦੇ ਵੱਲੋਂ, ਆਪਣੇ ਭਰਾ ਦੀ ਭਾਲ ਦੇ ਲਈ, ਜਿਹੜਾ ਕਿ ਰਸ਼ੀਆ ਜਾ ਕੇ ਫਸ ਗਿਆ, ਡੋਂਕਰਾਂ ਦੇ ਹੱਥੇ ਚੜ ਗਿਆ, ਉਸ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਦੇ ਲਈ ਜਦੋਜਹਿਦ ਜਦੋਂ 2024 ਦੇ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਹ ਪਹਿਲਾਂ FIR ਕਰਾਉਣ ਦੀ ਕੋਸ਼ਿਸ਼ ਕਰਦਾ ਹੈ। 7 ਮਹੀਨੇ ਤੱਕ FIR ਨਹੀਂ ਹੁੰਦੀ। ਜੇ FIR ਹੁੰਦੀ ਹੈ ਤਾਂ IO ਬਾਰ-ਬਾਰ ਸ਼ਰਾਬ ਦੀਆਂ ਬੋਤਲਾਂ, 5000 ਰੁਪਈਆ ਹਰ ਗੇੜੇ ਦਾ ਮੰਗ ਕਰਦਾ ਹੈ। ਉਸ ਤੋਂ ਬਾਅਦ ਜੇਕਰ ਕਿਸੇ ਨੂੰ ਫੜਨ ਜਾਣਾ ਹੈ ਤਾਂ ਉਹ ਕਹਿੰਦਾ ਹੈ ਕਿ ਤੁਸੀਂ ਆਪਣਾ ਸਾਧਨ ਲੈ ਕੇ ਆਓ, ਉਸ ਤੇ ਫੜਨ ਜਾਵਾਂਗੇ। ਇੱਥੋਂ ਤੱਕ ਕਿ ਜਿਹੜਾ ਕੰਮ ਪੁਲਿਸ ਦਾ ਉਹ ਕੰਮ ਵੀ ਖੁਦ ਆਪ ਜਗਦੀਪ ਤੇ ਉਸ ਦਾ ਪਰਿਵਾਰ ਕਰ ਰਿਹਾ ਹੈ, ਕਿਉਂਕਿ ਉਹਨਾਂ ਦੇ ਸਾਧਨਾਂ ਦੀ ਇੱਕ ਤਾਂ ਲੁੱਟ ਹੋਈ ਫਾਈਨੈਂਸ਼ੀਅਲ ਤੌਰ ਦੇ ਉੱਪਰ, ਦੂਸਰਾ ਉਹਨਾਂ ਦੇ ਬੱਚੇ ਦੀ ਜਾਨ ਚਲੀ ਗਈ, ਤੀਸਰਾ ਉਹਨਾਂ ਨੂੰ ਮੈਂਟਲੀ ਹਰਾਸ ਕੀਤਾ ਗਿਆ। ਪਰ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਇੱਕ ਸ਼ਬਦ ਨਹੀਂ ਫੁੱਟਿਆ। ਉਸ ਨੌਜਵਾਨ ਮਨਦੀਪ ਕੁਮਾਰ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਉਹਨਾਂ ਦੇ ਪਰਿਵਾਰ ਨੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਉਦੋਂ ਤੱਕ ਇਹ ਸੰਸਕਾਰ ਨਹੀਂ ਕਰਾਂਗੇ, ਕਿਉਂਕਿ ਉਹ ਜਾਣਦੇ ਨੇ ਵੈਸੇ ਵੀ ਹੁਣ ਉਹਨਾਂ ਨੂੰ ਜਿਹੜੀ ਬੋਡੀ ਮਿਲੀ ਹੈ ਉਸ ਦੇ ਵਿੱਚ ਕੁਝ ਨਹੀਂ ਬਚਿਆ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਮਨਦੀਪ ਕੁਮਾਰ ਦੀ 2024 ਦੇ ਮਾਰਚ ਮਹੀਨੇ ਦੀ ਮੌਤ ਹੋਈ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਬੋਡੀ ਦੇ ਵਿੱਚ ਕੀ ਬਚਿਆ ਹੋਊਗਾ ਤੁਸੀਂ ਖੁਦ ਸੋਚ ਸਕਦੇ ਹੋ। ਮੈਂ ਅੱਖੀਓਂ ਤਸਵੀਰਾਂ ਦੇਖੀਆਂ ਨੇ, ਤਸਵੀਰਾਂ ਦੇਖ ਕੇ ਜੋ ਖਿਆਲ ਮਨ ਦੇ ਵਿੱਚ ਆਉਂਦੇ ਨੇ ਉਹ ਇਸ ਤਰੀਕੇ ਦੇ ਨਾਲ ਬਿਆਨ ਤੱਕ ਨਹੀਂ ਕੀਤੇ ਜਾ ਸਕਦੇ। ਤੇ ਹੁਣ ਜਦੋਂ ਜਗਦੀਪ ਇਹ ਸ਼ਰੇਆਮ ਇਲਜ਼ਾਮ ਲਗਾ ਰਿਹਾ ਹੈ ਕਿ ਉਸ ਦੀ ਕਿਸ ਤਰੀਕੇ ਲੁੱਟ ਕੀਤੀ ਗਈ, ਉਹਨਾਂ ਨੂੰ ਆਪਣੇ ਪਿਆਰੇ ਭਰਾ ਨੂੰ ਲੱਭਣ ਦੇ ਲਈ ਇਸ ਤਰੀਕੇ ਦੇ ਨਾਲ ਖੱਜਲ ਹੋਣਾ ਪਿਆ, ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਉਹਨਾਂ ਦੀ ਅੰਨੀ ਲੁੱਟ ਕੀਤੀ, ਤਾਂ ਫਿਰ ਸਵਾਲ ਸਰਕਾਰ ਤੇ, ਸਰਕਾਰ ਦੇ ਤੰਤਰ ਤੇ, ਸਰਕਾਰ ਦੇ ਵੱਲੋਂ ਕੀਤੇ ਜਾਂਦੇ ਵਾਅਦਿਆਂ ਤੇ ਜ਼ਰੂਰ ਖੜੇ ਹੁੰਦੇ ਨੇ।
ਅਗਲੀ ਗੱਲ ਕੇਂਦਰ ਸਰਕਾਰ ਦੀ ਕਰ ਲੈਂਦੇ ਆ। ਹਰ ਦੇਸ਼ ਦੇ ਵਿੱਚ ਹਰ ਸਰਕਾਰ ਦੀ, ਹਰ ਦੇਸ਼ ਦੇ ਵਿੱਚ ਹਰ ਦੇਸ਼ ਦੀ ਅੰਬੈਸੀ ਹੁੰਦੀ ਹੈ। ਭਾਰਤ ਦੀ ਵੀ ਰਸ਼ੀਆ 'ਚ ਹੈ। ਪਰ ਜਗਦੀਪ ਦੇ ਦੱਸਣ ਮੁਤਾਬਕ ਜਿਸ ਤਰੀਕੇ ਦੇ ਨਾਲ ਘਟੀਆ ਵਤੀਰਾ ਉਸ ਜਗ੍ਹਾ ਦੇ ਉੱਪਰ ਅੰਬੈਸੀ ਦੇ ਵਿੱਚ ਇਹਨਾਂ ਦੇ ਨਾਲ ਕੀਤਾ ਗਿਆ, ਜਦੋਂ ਉਹ ਆਪਣੇ ਭਰਾ ਦੀ ਭਾਲ ਦੇ ਲਈ ਉੱਥੇ ਜਾਂਦਾ ਹੈ, ਉਸ ਨੂੰ ਬਿਆਨ ਤੱਕ ਨਹੀਂ ਕੀਤਾ ਜਾ ਸਕਦਾ। ਉਹ ਦੱਸਦਾ ਹੈ ਕਿ ਉਹ ਬਾਰ-ਬਾਰ ਦਿੱਲੀ ਜਾ ਕੇ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰਦਾ ਰਿਹਾ। ਹਰ ਸੰਭਵ ਯਤਨ ਉਹ ਡਿਪਾਰਟਮੈਂਟਾਂ ਦੇ ਵਿੱਚ ਜਾ ਕੇ ਕਰਦਾ ਰਿਹਾ, ਪਰ ਉਸ ਨੂੰ ਬਹੁਤੀ ਵਾਰ ਨਿਰਾਸ਼ਾ ਹੱਥ ਲੱਗੀ। ਫਿਰ ਉਹ MP ਸੀਚੇਵਾਲ ਹੋਣਾ ਨੂੰ ਮਿਲਦਾ ਹੈ ਅਤੇ ਸੀਚੇਵਾਲ ਹੋਣੀ ਥੋੜ੍ਹੇ ਜਿਹੇ ਯਤਨ ਕਰਕੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਸਾਰੀ ਕੜੀ ਦੇ ਚਲਦਿਆਂ ਸਭ ਤੋਂ ਵੱਡੀ ਪ੍ਰਾਪਤੀ ਇਹੀ ਹੁੰਦੀ ਹੈ ਕਿ ਜਗਦੀਪ ਆਪ 2 ਵਾਰ ਰਸ਼ੀਆ ਜਾ ਕੇ ਪਹਿਲੀ ਵਾਰ ਦੇ ਵਿੱਚ ਅਸਫਲ ਹੁੰਦਾ ਹੈ, ਪਰ ਦੂਸਰੀ ਵਾਰ ਦੇ ਵਿੱਚ ਉਹ ਆਪਣੇ ਭਰਾ ਤੱਕ ਪਹੁੰਚ ਤਾਂ ਜਾਂਦਾ ਹੈ, ਪਰ ਉਸ ਦੇ ਹੱਥ ਸਿਰਫ ਤੇ ਸਿਰਫ ਰਾਖ ਦੀ ਢੇਰੀ, ਇੱਕ ਹੱਡੀਆਂ ਦਾ ਪਿੰਜਰ, ਕੰਕਾਲ ਲੱਗਦਾ, ਜਿਹੜੇ ਸ਼ਬਦ ਵਰਤਦਿਆਂ ਹੋਇਆਂ ਵੀ ਐਂ ਲੱਗਦਾ ਹੈ ਕਿ ਅਸੀਂ ਉਸ ਦਾ ਇੱਕ ਤਰੀਕੇ ਦੇ ਨਾਲ ਅਪਮਾਨ ਕਰ ਰਹੇ ਹਾਂ। ਪਰ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਫਰਕ ਨਹੀਂ ਪੈਂਦਾ। ਆਏ ਦਿਨ ਲਾਸ਼ਾਂ ਆਉਂਦੀਆਂ ਨੇ, ਕਦੀ ਪੰਜਾਬ ਦੇ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਦੇ ਬਾਰਡਰਾਂ ਤੋਂ ਹੀ ਆਉਂਦੀਆਂ ਨੇ ਤੇ ਕਦੀ ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਕਰਨ ਗਏ ਹੋਏ ਨੌਜਵਾਨਾਂ ਦੀ ਇਸ ਤਰੀਕੇ ਦੇ ਨਾਲ ਲੁੱਟ ਹੁੰਦੀ ਹੈ ਕਿ ਉਹ ਇੱਕ ਹੱਡੀਆਂ ਦੇ ਪਿੰਜਰ ਦੇ ਰੂਪ ਦੇ ਵਿੱਚ ਵਾਪਸ ਪਰਤਦੇ ਨੇ। ਸਵਾਲ ਵੱਡੇ ਨੇ, ਸਵਾਲ ਸਰਕਾਰ ਨੂੰ ਨੇ, ਸਵਾਲ ਕੇਂਦਰ ਦੀ ਸੱਤਾ ਨੂੰ ਨੇ, ਜਿਹੜੇ ਆਏ ਦਿਨ ਦਮਗਜੇ ਮਾਰਦੇ ਨੇ ਕਿ ਭਾਈ ਸਾਡਾ 56 ਇੰਚ ਦਾ ਸੀਨਾ ਹੈ, ਭਾਰਤ ਵਿਸ਼ਵ ਗੁਰੂ ਬਣ ਚੁੱਕਿਆ ਹੈ, ਭਾਰਤ ਜਦੋਂ ਕੁਝ ਬੋਲਦਾ ਹੈ ਤਾਂ ਦੁਨੀਆ ਦੇ ਵੱਡੇ ਵੱਡੇ ਦੇਸ਼ ਖੜ ਕੇ ਸੁਣਦੇ ਨੇ। ਪਰ ਭਾਰਤ ਉਸ ਸਮੇਂ ਆਪਣੀ ਪੂਛ ਗੋਡਿਆਂ ਦੇ ਵਿੱਚ ਕਿਉਂ ਲੈ ਲੈਂਦਾ ਹੈ ਜਿਸ ਸਮੇਂ ਉਹਨਾਂ ਦੇ ਨੌਜਵਾਨਾਂ ਨੂੰ ਧੱਕੇ ਦੇ ਨਾਲ ਵਿਦੇਸ਼ ਦੇ ਵਿੱਚ, ਰਸ਼ੀਆ ਦੇ ਵਿੱਚ ਆਰਮੀ ਅੰਦਰ ਧੱਕਿਆ ਜਾਂਦਾ ਹੋਵੇ ਅਤੇ ਤੁਹਾਡੇ ਮੂੰਹ ਤੋਂ ਇੱਕ ਲਫ਼ਜ਼ ਨਾ ਫੁੱਟਦਾ ਹੋਵੇ। ਤੁਹਾਡੇ ਦੇਸ਼ ਦੇ ਜਿਹੜੇ ਸਿਰਮੌਰ ਲੋਕ ਨੇ ਉਹ ਉਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਤੁਹਾਡੇ ਨੌਜਵਾਨਾਂ ਦੀ ਇਸ ਤਰੀਕੇ ਦੇ ਨਾਲ ਫ੍ਰੀ ਵਿਲ ਦੇ ਅਗੇਂਸਟ ਜਾ ਕੇ ਲੁੱਟ ਹੋ ਰਹੀ ਹੈ, ਉਹਨਾਂ ਦੇਸ਼ ਦੇ ਸੱਤਾਧਾਰੀਆਂ ਦੇ ਨਾਲ ਬੈਠ ਕੇ ਵੱਖ-ਵੱਖ ਚੀਜ਼ਾਂ ਦਾ ਆਨੰਦ ਮਾਣ ਰਹੇ ਹੋਵੋ, ਤੁਸੀਂ ਆਪਣੇ ਰਿਲੇਸ਼ਨਸ਼ਿਪਸ ਨੂੰ ਸਟਰੋਂਗ ਕਰ ਰਹੇ ਹੋਵੋ, ਤੁਸੀਂ ਉੱਥੇ ਦੇਸ਼ਾਂ ਦੇ ਨਾਲ ਵਪਾਰ ਨੂੰ ਬੜਾਵਾ ਦੇ ਰਹੇ ਹੋਵੋ। ਤੁਹਾਡੇ 56 ਇੰਚ ਦੇ ਸੀਨੇ ਨੂੰ ਲੋਕਾਂ ਨੇ ਰਗੜ ਕੇ ਆਪਣੇ ਗੋਡੇ ਤੇ ਨਹੀਂ ਲਾਉਣਾ। ਜੇਕਰ ਤੁਸੀਂ ਕੁਝ ਕਰ ਸਕਦੇ ਹੋ, ਜੇਕਰ ਤੁਹਾਡੇ ਵਿੱਚ ਕੋਈ ਕੜਕੰਡ ਹੈ ਤਾਂ ਤੁਸੀਂ ਖੜ ਕੇ ਆਪਣੇ ਨੌਜਵਾਨਾਂ ਦੀ ਗੱਲ ਕਰੋ। ਸਿਰਫ ਤੇ ਸਿਰਫ ਵਿਦੇਸ਼ ਨੀਤੀਆਂ ਦੇ ਦਮਗਜੇ ਮਾਰਨ ਦੇ ਨਾਲ ਕੁਝ ਨਹੀਂ ਹੁੰਦਾ। ਜੇਕਰ ਤੁਸੀਂ ਸੱਚਿਓ ਇੰਨੇ ਸਟਰੋਂਗ ਹੁੰਦੇ ਤਾਂ ਹੁਣ ਤੱਕ ਤੁਸੀਂ ਕੁਝ ਕੀਤਾ ਹੁੰਦਾ, ਪਰ ਨਹੀਂ। ਆਮ ਧੀਆਂ ਪੁੱਤਾਂ ਦੀ ਜ਼ਿੰਦਗੀ ਦਾ ਇੰਨਾ ਮੁੱਲ ਨਹੀਂ ਹੈ ਕਿ ਉਹਨਾਂ ਨੂੰ ਬਚਾਉਣ ਦੇ ਲਈ ਖੁਦ ਆਪ ਕਿਸੇ ਸਟੇਟ ਦੇ ਮੁੱਖ ਮੰਤਰੀ ਨੂੰ, ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੂੰਹ ਖੋਲ ਕੇ ਕੁਝ ਕਹਿਣਾ ਪਵੇ। ਧੰਨਵਾਦ, ਸਤਿ ਸ਼੍ਰੀ ਅਕਾਲ।